दर्शकों ब्रेक तो बाद तुहाडा स्वागत है जी डॉक्टर साहब। अगले इशू बारे तुहाडा तबसरा जानना चाहांगे जी डॉक्टर साहब, की कहना चाहोगे? देखो जिहड़ा ये इशू है इसका संबंध बेशक खबर दे नाल ही ये इशू बने जी, पर ये कुल मिला के जिस किस्म का लाइफ स्टाइल जां जीवन जाच साडी पच्छम दे लोकां दी है उन्हां दे प्रभाव थल्ले अज साडे समाज दा वड्डा हिस्सा भी उस जीवन जाच वाल झुकिया होया है, जिस चों लगता है कि बहुतिਆਂ ਨੂੰ कि भी यही एक आइडियल लाइफ स्टाइल है। पर इस सारे दे की नतीजे ने की इस चों ना पक्खी चीज़ां निकलदियां की हाँ पक्खी ने जी, बहुत वार जिहड़ा एहसासे कमतरी हुंदा है जिन्हों अंग्रेजी च इनफीरियोरिटी कंपलैक्स कहंदे ने जां घटियापन दा एहसास असीं पंजाबी च कहांगे जी, ਉਹਦੇ ਥੱਲੇ ਅਸੀਂ ਜਿਹਨੂੰ ਆਪਣੇ ਖਿਆਲਾਂ 'ਚ ਜਾਂ ਆਪਣੇ ਆਲੇ ਦੁਆਲੇ 'ਚ ਜਿਹੜਾ ਸੁਪੀਰੀਅਰ ਸਮਝਦੇ ਹਾਂ ਜਾਂ ਵੱਡਾ ਸਮਝਦੇ ਹਾਂ ਉੱਚਾ ਸਮਝਦੇ ਹਾਂ ਅਸੀਂ ਹਰ ਚੀਜ਼ ਉਸ ਦੀ ਸਮਝਦੇ ਹਾਂ ਕਿ ਉਹ ਵਧੀਆ ਹੋਏਗੀ जी, ਔਰ ਇਹ ਵੀ ਇੱਕ ਜਦੋਂ ਗੁਲਾਮੀ ਲੰਮਾ ਵਕਤ ਰਹਿੰਦੀ ਹੈ ਜਿਵੇਂ 200 ਸਾਲ ਅੰਗਰੇਜ਼ ਰਹੇ ਤੇ ਉਹਨਾਂ ਦਾ ਹਰ ਕੁਝ ਚੰਗਾ ਲੱਗਦਾ ਸੀ ਕਿਉਂਕਿ ਹਰ ਸਾਹਿਬ ਸੀ ਉਸ ਤੋਂ ਪਹਿਲਾਂ ਜਦੋਂ ਮੁਗਲਾਂ ਦਾ ਔਰ ਦੂਸਰਿਆਂ ਦਾ ਰਾਜ ਸੀ ਉਹਨਾਂ ਦੀ ਹਰ ਚੀਜ਼ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਉਸ ਪੀਰੀਅਡ ਦੇ ਵਿੱਚ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਹਾਰੀ ਤੁਸੀਂ ਆਪਣੀ ਬੋਲੀ ਵੀ ਛੱਡ ਦਿੱਤੀ ਪਹਿਰਾਵਾ ਵੀ ਆਪਣਾ ਛੱਡ ਦਿੱਤਾ ਖੱਤਰੀਆਂ ਤਾਂ ਧਰਮ ਛੋੜਿਆ ਮਲੇਛ ਭਾਖਿਆ ਗਈ जी, फिर तुसी पहरावा नील बस्तर पैर होवे परवान। सो अंग्रेजी राज जिहड़ा 200 साल रहा है जिसने अंग्रेजी सिविलाइजेशन नूं जिहड़ा एक्सपीरियर देण दी गल हुई तो एक गल साडे बहुत सारे साउथ एशियंस दे माइंड दे विच वड़ गई कि हर गोरा साहब है जी, जी, हुण उहदा नतीजा सी कि भी जे और जिहड़ी चीज़ उन्हां दी आदतां सी ਉਹ ਬਹੁਤ ਸਾਰਿਆਂ ਨੇ ਜਿਹੜੇ ਉੱਥੇ ਵੀ ਰਹਿੰਦੇ ਸੀ ਪਹਿਲਾਂ ਇੱਕ ਤਾਂ ਉਹਨਾਂ ਨੇ ਪੂਰਾ ਕਲਾਸ ਜਿਨ੍ਹਾਂ ਨੂੰ ਐਂਗਲੋ ਇੰਡੀਅਨਸ ਕਹਿੰਦੇ ਨੇ ਉਹ ਤਾਂ ਹੈ ਹੀ ਸੀ ਪਰ ਜਿਹੜੇ ਸਾਡੇ ਚੋਂ ਵੀ ਥੋੜਾ ਬਹੁਤ ਪੜ੍ਹ ਜਾਂਦੇ ਸੀ ਉਹ ਗੋਰਿਆਂ ਦੀ ਤਰ੍ਹਾਂ ਮੂੰਹ ਬੁੱਲ ਮਰੋੜ ਕੇ ਅੰਗਰੇਜ਼ੀ ਬੋਲਦੇ ਸੀ ਉਹਨਾਂ ਦੀ ਜਿਹੜਾ ਰਹਿਣ ਸਹਿਣ ਦਾ ਜਾਂ ਉਹਨਾਂ ਨੂੰ ਜਿਹੜੀ ਰੋਟੀ ਖਾ ਕੇ ਉਹ ਜੰਮੇ ਵੱਡੇ ਹੋਏ ਉਹਦੇ ਕੋਲ ਉਹਨੂੰ ਮੁਸ਼ਕ ਆਉਂਦੀ ਸੀ ਬ੍ਰੈਡ ਖਾਂਦੇ ਸੀ ਕਿ ਜੀ ਕਿਉਂਕਿ ਗੋਰੇ ਸਾਹਿਬ ਬ੍ਰੈਡ ਖਾਂਦੇ ਨੇ ਔਰ ਇਸੇ ਤਰ੍ਹਾਂ ਉਹਨਾਂ ਦੇ ਕਲਚਰ ਦੀਆਂ ਹੋਰ ਚੀਜ਼ਾਂ ਔਰ ਉਹਦੇ ਤੋਂ ਹੀ ਜਿਹੜਾ ਫਿਰ ਜਿਹੜੇ ਸਤੇ ਮਾਪਿਓ ਹੁੰਦੇ ਸੀ ਉਹ ਫਿਰ ਕਈ ਵਾਰੀ ਕਹਿੰਦੇ ਸੀ ਇਹ ਵੱਡਾ ਆ ਗਿਆ ਅੰਗਰੇਜ਼ ਦਾ ਪੁੱਤਰ ਤੇ ਜਿਹੜੇ ਪਹਿਲੇ ਮੁਗਲੀਆ ਜਾਂ ਦੂਜੇ ਪੀਰੀਅਡ ਸੀ ਉਹਨੂੰ ਕਹਿੰਦੇ ਆਹ ਦੇਖੋ ਨਵਾਬ ਦਾ ਪੁੱਤਰ ਕਿਉਂਕਿ ਉਦੋਂ ਨਵਾਬਾਂ ਦਾ ਆਪਣਾ ਲਾਈਫ ਸਟਾਈਲ ਸੀ ਔਰ ਬਹੁਤ ਸਾਰੇ ਉਹਨੂੰ ਕਾਪੀ ਕਰਦੇ ਸੀ ਸੋ ਇਹੀ ਹਾਲ ਅੰਗਰੇਜ਼ਾਂ ਦੀ ਗੁਲਾਮੀ ਦਾ ਔਰ ਉਹਦੇ 'ਚ ਮੈਂ ਸਮਝਦਾ ਹਾਂ ਵੀ ਇਹ ਠੀਕ ਹੈ ਕਿ ਜਿਹੜੀ ਯੂਰਪੀਅਨ ਸਿਵਲਾਈਜੇਸ਼ਨਸ ਨੇ पिछले 200-300 साल साइंस के मामले तरक्की की और बहुत कुछ दिता है बहुत कुछ असी वो करते हैं जिस किस्म के असी छत थले बैठे हैं रोशनियां ने माइक्रोफोन है जो कुछ सामने रखा जां दूजा कोई साडियां ने नहीं कढ़िया होया ये इन्हां दा जिहड़ी कि पॉजिटिव गल है और ज़ाहिर है कि चंगे जीवन की तलाश च चंगे करियर की तलाश चंगे पासे जाण वाल तुरना है बहुत चंगी गल है पर हुण जिहड़ी गल ने इस अज दी विचार नूं मैनूं जिहड़ा करन दे लई उकसाया जदों मैं खबर देखी यूके अपॉइंट्स फर्स्ट एवर मिनिस्टर टू टैकल लोनलीनेस कि थेरेसा मे दी सरकार ने एक मिनिस्टर बीबी जिन्हों कि उन्हें लोनलीनेस मिनिस्टर बनाया कि भी ये ਹੁਣ ਇਸ ਸਮੱਸਿਆ ਦੇ ਨਾਲ ਔਰ ਈਵਨ ਹਾਲਾਂਕਿ ਇਹ ਤਾਂ ਸਾਨੂੰ ਪਤਾ ਹੈ ਵੀ ਕਿਵੇਂ ਘਰ ਟੁੱਟੇ ਕੱਲੋ ਕੱਲੇ ਇਨਸਾਨ ਹੋ ਗਏ ਔਰ ਉਸ ਹਾਲਤ 'ਚ ਕਿਵੇਂ ਰਹਿੰਦੇ ਨੇ ਪਰ ਲੋਨਲੀਨੈਸ ਇੱਕ ਬਿਮਾਰੀ ਬਣ ਗਈ ਹੈ ਕਿ ਉਹ ਬਿਮਾਰੀ ਦੇ ਲਈ ਜਿਹੜੀਆਂ ਸਟੱਡੀਜ਼ ਦੇ ਲਈ ਫੰਡਿੰਗ ਹੋਈ ਔਰ ਹੁਣ ਇੱਕ ਮਿਨਿਸਟਰ ਬਣਾਉਣ ਦੀ ਲੋੜ ਪਈ ਔਰ ਅੱਗੋਂ ਉਹਨੂੰ ਲੋਨਲੀਨੈਸ ਨੂੰ ਕਿਵੇਂ ਤੋੜਨਾ ਉਹਦੇ ਲਈ ਫੰਡਿੰਗ ਮੁਹੱਈਆ ਕਰਵਾਉਣ ਦੀ ਗੱਲ ਹੈ। ਮੈਂ ਪਹਿਲਾਂ ਕਿ ਇਸ ਇਸ਼ੂ ਦੇ ਉੱਤੇ ਹੋਰ ਜਿਹੜਾ ਅਧਿਆਤਮਕ ਆਸਪੈਕਟ ਤੋਂ ਗੱਲ ਕਰਾਂ ਜਾਂ ਸਮਾਜਿਕ ਆਸਪੈਕਟ ਤੋਂ ਪਹਿਲਾਂ ਮੈਂ ਇਸ ਖਬਰ ਦੇ ਨਾਲ ਇਨਸਾਫ ਕਰਨਾ ਚਾਹੁੰਦਾ ਔਰ ਇਹ ਖਬਰ ਹੈ ਕਿ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਥੈਰੇਸਾ ਮੇ ਨੇ ਇੱਕ ਜਿਹੜੀ ਟ੍ਰੇਸੀ ਕਰਾਊਚ ਇਹ ਆਲਰੇਡੀ ਮਿਨਿਸਟਰ ਹੈ ਸਪੋਰਟਸ ਐਂਡ ਸੋਸ਼ਲ ਮਿਨਿਸਟਰ ਉਹਨੂੰ ਇੱਕ ਹੋਰ ਮਹਿਕਮਾ
ਬਣਾਇਆ ਹੈ, ਲੋਨਲੀਨੈਸ ਦਾ ਉਹਦਾ ਇੰਚਾਰਜ ਬਣਾਇਆ ਹੈ, ਔਰ ਸਪੋਰਟ ਐਂਡ ਸਿਵਲ ਸੁਸਾਇਟੀ ਦੀ ਮਿਨਿਸਟਰ ਹੈ, will take on additional role created in memory of Labour MP Joe Cox, who was murdered by a right-wing fanatic in June 2016. ਇਹ ਜਿਹੜੀ ਜੋ ਕਾਕਸ MP ਸੀ ਦਾ ਇੱਕ ਰਾਈਟ ਵਿੰਗਰ ਫੈਨੈਟਿਕ ਨੇ ਮਰਡਰ ਕਰ ਦਿੱਤਾ ਸੀ ਜੀ, ਔਰ ਇਹ ਜੋ ਕਾਕਸ ਨੇ ਇਸ ਆਈਡੀਆ ਨੂੰ ਇਨੀਸ਼ੀਏਟ ਕੀਤਾ ਸੀ ਕਿ ਵੀ ਜਿਸ ਲੈਵਲ ਸਕੇਲ ਦੇ ਉੱਤੇ ਇਸ ਵੇਲੇ ਲੋਨਲੀਨੈਸ ਹੈ ਅਕ੍ਰੋਸ ਦਾ ਕੰਟਰੀ, ਔਰ ਉਸ ਸਾਰੇ ਇਸ਼ੂ ਦੇ ਉੱਤੇ ਉਹਨੇ ਕੰਮ ਕੀਤਾ ਹੈ। ਉਹਨੇ ਇੱਕ ਜੋ ਕਾਕਸ ਕਮਿਸ਼ਨ ਔਨ ਲੋਨਲੀਨੈਸ ਜਿਹੜਾ ਉਸ ਦੀਆਂ ਰਿਕਮੈਂਡੇਸ਼ਨਸ ਵੀ ਦਿੱਤੀਆਂ, ਔਰ ਹੁਣ ਜਿਹੜੀ ਉਹਦੀ ਰਿਸਰਚ ਸੀ ਜੋ ਕਾਕਸ ਕਮਿਸ਼ਨ ਦੀ, ਉਹਦੇ ਤੋਂ ਇਹ ਗੱਲ ਸਾਹਮਣੇ ਆਈ ਕਿ more than 9 million people always or often feel lonely। 9 million ਮਤਲਬ 90 ਲੱਖ ਲੋਕ, ਇੰਗਲੈਂਡ ਕਿੰਨਾ ਕੁ ਹੈ ਜੀ, ਉਹਦੇ ਚੋਂ 90 ਲੱਖ ਲੋਕ ਜਿਹੜੇ ਨੇ ਉਹ ਇਕੱਲ ਜਿਹੜਾ ਉਹ ਮਹਿਸੂਸ ਕਰਦੇ ਨੇ, ਇਹ ਲੋਨਲੀਨੈਸ ਮਹਿਸੂਸ ਕਰਦੇ ਨੇ। Around 200,000 older people have not had a conversation with a friend or relative in more than a month। 2 ਲੱਖ ਜਿਹੜੇ ਐਲਡਰਲੀ ਨੇ ਉਹਨਾਂ ਦੀ ਪਿਛਲੇ ਮਹੀਨੇ 'ਚ ਕਿਸੇ ਨਾਲ ਵੀ ਗੱਲਬਾਤ ਨਹੀਂ ਹੋਈ। and up to 85% of young disabled adults, young disabled ਜਿਹੜੇ ਆਰੀ ਨੇ ਜੀ, ਉਹ ਜਿਹੜੇ ਨੇ 18 ਤੋਂ 34 ਸਾਲ ਦੇ, ਉਹਨਾਂ ਦੇ ਵਿੱਚ ਜਿਹੜਾ 85% ਲੋਨਲੀ ਮਹਿਸੂਸ ਕਰਦੇ ਨੇ 18 ਤੋਂ 34 ਸਾਲ ਦੇ। ਫਿਰ ਉਹ ਸਾਰੀ ਡਿਟੇਲ 'ਚ ਹੈ ਕਿ ਵੀ ਇਹ ਸਾਰਾ ਜਿਹੜਾ ਪਾਰਟ ਹੈ, ਐਸਟੀਮੇਟਡ ਹਾਫ ਦਾ ਪੀਪਲ aged 75 and over live alone in Britain। ਆਲਮੋਸਟ ਅੱਧੀ ਆਬਾਦੀ 75 ਸਾਲ ਤੋਂ ਉੱਪਰ ਦੀ ਇਕੱਲੇ ਰਹਿੰਦੀ ਹੈ, with many saying they can go days even weeks with no special interaction at all। ਕਿ ਕਈ ਹਫ਼ਤੇ ਲੰਘ ਜਾਂਦੇ ਨੇ, ਕਿਸੇ ਨਾਲ ਉਹਨਾਂ ਦੀ ਗੱਲਬਾਤ ਨਹੀਂ ਹੁੰਦੀ, ਔਰ ਉਹਨਾਂ ਨੇ ਇਹ ਜਿਹੜਾ ਕਿਹਾ ਕਿ ਵੀ ਅਸੀਂ ਇਹ ਨੈਸ਼ਨਲ ਸਟੈਟਿਸਟਿਕਸ ਆਫਿਸ ਨੂੰ ਫਰਦਰ ਰਿਸਰਚ ਕਰੇਗਾ, ਔਰ ਥਰੂ ਐਕਟੀਵਿਟੀਜ਼ ਵਿਚ ਕਨੈਕਟ ਪੀਪਲ ਉਹਦੇ ਲਈ ਫੰਡਿੰਗ ਵੀ ਰੱਖੀ ਜਾਏਗੀ। ਹੁਣ ਜ਼ਾਹਰ ਹੈ ਕਿ ਵੀ ਇਹ ਪ੍ਰੋਬਲਮ ਜਦੋਂ ਅਸੀਂ ਸਾਂਝ ਦੀ ਗੱਲ ਕਰਦੇ ਹਾਂ, ਹਾਲਾਂਕਿ ਅੱਜ ਦੀ ਡੇਟ 'ਚ ਵੀ ਸਿੱਖ ਕੌਮ ਅਸੀਂ ਵੈਲ ਕਨੈਕਟਡ ਹੈ। ਜਦੋਂ ਅਸੀਂ ਗੁਰਦੁਆਰਿਆਂ ਦੀ ਗੱਲ ਕਰਦੇ ਹਾਂ, ਗੁਰਦੁਆਰਿਆਂ 'ਚ ਸਿਰਫ ਕੋਈ ਇਬਾਦਤ ਦੀ ਗੱਲ ਨਹੀਂ ਹੈ, ਉਹ ਸਾਡੇ ਲਈ ਆਪਸੀ ਮੇਲਾ ਵੀ ਹੈ ਜੀ, ਔਰ ਈਵਨ ਸਾਡੇ ਜਿਹੜੇ ਵੱਡੇ ਇਕੱਠ ਵੀ ਹੁੰਦੇ ਨੇ ਪੰਜਾਬ 'ਚ ਹੋਣ ਜਾਂ ਕਿਤੇ, ਉਹਨਾਂ ਨੂੰ ਅਸੀਂ ਜੋੜ ਮੇਲੇ ਕਹਿੰਦੇ, ਜਿੱਥੇ ਰੱਬ ਨਾਲ ਜੁੜਨ ਦੀ ਗੱਲ ਹੈ ਉੱਥੇ ਮੇਲੇ ਦੀ ਗੱਲ ਵੀ ਹੈ, ਮਿਲਣ ਤੋਂ ਹੀ ਮੇਲਾ ਹੈ। ਹੁਣ ਜ਼ਾਹਰ ਹੈ ਕਿ ਜਿਹੜਾ ਬਿਲਟਨ ਹੈ ਹਿਊਮਨ ਨੇਚਰ ਦੇ ਵਿੱਚ, ਹਿਊਮਨ ਮਾਈਂਡਸ, ਮੈਨੂੰ ਹੁਣ ਐਗਜ਼ੈਕਟ ਤਾਂ ਯਾਦ ਨਹੀਂ ਹੈ, ਸ਼ਾਇਦ ਜਰਮਨ 'ਚ ਕਾਫੀ ਸਮਾਂ ਪਹਿਲਾਂ ਇੱਕ ਐਕਸਪੈਰੀਮੈਂਟ ਹੋਇਆ ਸੀ, ਔਰ ਉਹ ਨਾਜ਼ੀਆਂ ਨੇ ਕੀਤਾ ਹੋਣਾ, ਇਸ ਕਿਸਮ ਦੇ ਉਹੀ ਕਰਦੇ ਸੀ ਕਿ ਜੇ ਬੱਚੇ ਨੂੰ, ਜਦੋਂ ਬੱਚੇ ਤੋਂ ਹੀ ਜ਼ਿੰਦਗੀ ਸ਼ੁਰੂ ਹੁੰਦੀ ਹੈ, ਪਹਿਲੀ ਲੈਂਗੁਏਜ ਜਿਹੜੀ ਬੱਚਾ ਸਿੱਖਦਾ ਜਾਂ ਬੱਚੇ ਦੇ ਨਾਲ ਜਿਹਦੇ ਕੰਮ, ਉਹ ਹੈ ਟੱਚ ਜੀ, ਔਰ ਇਹੀ ਕਾਰਨ ਹੈ ਕਿ ਮਾਂ ਚੁੱਕਦੀ ਹੈ, ਬੱਚਾ ਚੁੱਪ ਕਰ ਜਾਂਦਾ ਹੈ, ਜਾਂ ਜਿਹੜਾ ਪਿਓ ਹੈ ਜਿਹੜਾ ਸੱਚਮੁੱਚ ਉਸ ਪ੍ਰਤਿਪਾਲਨਾ 'ਚ ਹੈਲਪਫੁਲ ਹੈ, ਕੋਈ ਹੋਰ ਹੋਇਆ ਚੁੱਕਿਆ, ਉਹਨੇ ਕਿਹਾ ਜੀ ਉਪਰਾ ਮਹਿਸੂਸ ਕੀਤਾ। ਹੁਣ ਬੱਚੇ ਨੂੰ ਕੋਈ ਜ਼ਬਾਨ ਨਹੀਂ ਪਤਾ, ਉਹ ਟੱਚ ਤੋਂ ਮਹਿਸੂਸ ਕਰਦਾ ਹੈ ਕਿ ਕਿਹੜਾ ਫਰੈਂਡਲੀ ਟੱਚ ਹੈ ਜੀ, ਔਰ ਜ਼ਾਹਰ ਹੈ ਕਿ ਪਹਿਲੀ ਲੈਂਗੁਏਜ ਕੀ ਸਿੱਖੇਗਾ ਬੱਚਾ, ਜਦੋਂ ਅਸੀਂ ਮਦਰ ਟੰਗ ਦੀ ਗੱਲ ਕਰਦੇ ਤਾਂ ਉਹ ਐਕਸਪੈਰੀਮੈਂਟ ਕੁਛ ਇਸ ਲਾਈਨ ਦੇ ਉੱਤੇ ਹੀ ਸੀ ਕਿ ਉਹਨਾਂ ਨੂੰ ਕੋਈ ਜਿਹੜਾ ਉਹ ਟੱਚ ਵੀ ਨਹੀਂ ਸੀ ਕਰਦਾ, ਉਹ ਉਹਨਾਂ ਦੇ ਨਾਲ ਕੋਈ ਕਮਿਊਨੀਕੇਟ ਨਹੀਂ ਸੀ ਕਰਦਾ, ਔਰ ਬਹੁਤ ਸਾਰੇ ਉਹਨਾਂ 'ਚੋਂ 5-7 ਸਾਲ ਤੱਕ ਪਹੁੰਚਦਿਆਂ ਮਰ ਗਏ, ਬਹੁਤ ਸਾਰੇ ਬੋਲ ਹੀ ਨਹੀਂ ਸਕੇ ਜਾਂ ਦੂਜਾ, ਕਿਉਂਕਿ ਜਿਹੜਾ ਸਾਡਾ ਦੁਨੀਆ ਦੇ ਵਿੱਚ ਆਣਾ ਹੁੰਦਾ ਹੈ ਉਸ ਦੇ ਵਿੱਚ ਟੱਚ ਪਹਿਲੇ, ਫਿਰ ਜ਼ਬਾਨ ਹੈ। ਤੁਸੀਂ ਬੱਚੇ ਨੂੰ ਖਿਡਾਉਂਦੇ ਹੋ, ਦੁਲਾਰਦੇ ਹੋ, ਔਰ ਹੌਲੀ ਹੌਲੀ ਆਪਣਾ ਆਲਾ ਦੁਆਲਾ ਦੇਖਦਾ, ਫਿਰ ਉਹ ਐਕਸਪਲੋਰ ਕਰਦਾ। ਜਦੋਂ ਅਸੀਂ ਕਹਿੰਦੇ ਨਾ ਬੱਚਾ ਟਿਕਦਾ ਨਹੀਂ ਹੈ ਜੀ, ਕਦੇ ਇੱਕ ਖੂੰਜੇ 'ਚ ਵੜ ਗਿਆ, ਕਦੇ ਬਿਜਲੀ ਦੇ ਸਵਿੱਚ ਨੇ ਉਹਨਾਂ 'ਚ ਉਂਗਲ ਦੇ ਦਿੱਤੀ, ਕਦੇ ਦੂਜਾ ਹੋ ਗਿਆ, ਕਦੇ ਓਵਨ ਦੇ ਨੇੜੇ ਚਲਾ ਗਿਆ, ਕਦੇ ਤਵੇ ਦੇ ਨੇੜੇ ਚਲਾ ਗਿਆ, ਭਾਵੇਂ ਗਰਮ ਪਾਣੀ ਸਾੜਦੇ ਉਹਦੇ 'ਚ, ਕਿਉਂਕਿ ਉਸ ਦੇ ਵਿੱਚ ਚਾਰ ਚਫੇਰੇ ਨੂੰ ਐਕਸਪਲੋਰ ਕਰਨ ਦੀ ਗੱਲ ਹੈ। ਔਰ ਹੌਲੀ ਹੌਲੀ ਜਦੋਂ ਤੁਸੀਂ ਬੱਚਿਆਂ ਨੂੰ ਦੇਖਦੇ ਹੋ ਕਿ ਕਿਵੇਂ ਜਦੋਂ ਇੱਕ ਬੱਚਾ ਦੂਜੇ ਨੂੰ ਦੇਖਦਾ, ਹੁਣ ਉਹਦੇ 'ਚ ਕੋਈ ਰੰਗ ਦੀ ਡਿਸਟਿੰਕਸ਼ਨ ਨਹੀਂ ਹੁੰਦੀ, ਕੋਈ ਜ਼ਬਾਨ, ਕੋਈ ਕਲਰ, ਕੋਈ ਦੂਜੇ, ਉਹ ਇੱਕਦਮ ਇੱਕ ਦੂਜੇ ਦੇ ਨਾਲ ਅੱਖਾਂ ਮਿਲਾ ਕੇ ਇੰਟਰੈਕਟ ਕਰਦੇ ਨੇ, ਔਰ ਉਸ ਸਾਰੇ 'ਚੋਂ ਹੀ ਅਲਟੀਮੇਟਲੀ ਸਾਡਾ ਸਮਾਜ ਦਾ ਕਨਸੈਪਟ, ਜਦੋਂ ਅਸੀਂ ਸੁਸਾਇਟੀ ਦੀ ਗੱਲ ਕਰਦੇ ਹਾਂ, ਈਵਨ ਜੇ ਐਨੀਮਲਸ ਦੇ ਹਵਾਲੇ ਜਿਹਨੇ ਵੀ ਪਹਿਲਾਂ
ਸੋਸ਼ੀਓਲੋਜੀ ਦੇ ਵਿੱਚ ਇਹ ਡਿਫਾਈਨ ਕੀਤਾ ਕਿ ਮੈਨ ਇਜ਼ ਅ ਸੋਸ਼ਲ ਐਨੀਮਲ। ਹੁਣ ਹੈ ਤਾਂ ਉਹ ਜਾਨਵਰਾਂ ਚੋਂ ਆਇਆ, ਪਰ ਸਾਡੇ 'ਚ ਜੇ ਸਮਾਜਿਕ ਗੱਲ ਨਿਕਲ ਜਾਏ, ਜਾਨਵਰਾਂ ਦੇ ਵਿੱਚ ਤਾਂ ਫਿਰ ਵੀ ਕਿਉਂਕਿ ਉਹਨਾਂ ਦੀ ਕੱਪਣਾ ਢੰਗ ਤਰੀਕਾ ਹੈ, ਉਹ ਭਾਵੇਂ ਉਹ ਵੀ ਕਮਿਊਨੀਕੇਟ ਕਰਦੇ ਨੇ। ਅਦਰਵਾਈਜ਼ ਜੰਗਲਾਂ ਦੇ ਵਿੱਚ ਹੁੰਦਾ ਹੈ ਕਿ ਹਾਥੀ ਦੀ ਝੰਗਾੜ ਸਾਨੂੰ ਝੰਗਾੜ ਲੱਗਦੀ ਹੈ, ਪਰ ਉਹ ਮੈਸੇਜ ਵੀ ਹੁੰਦਾ ਹੈ ਆਪੋਜ਼ਿਟ ਐਲੀਫੈਂਟਸ ਦੇ ਲਈ। ਹਰ ਜਾਨਵਰ ਦੀ ਆਵਾਜ਼, ਹਰ ਜਿਹੜਾ ਈਵਨ ਰੈਪਟਾਈਲਸ ਨੇ ਉਹਨਾਂ ਦੇ ਤੌਰ ਤਰੀਕੇ, ਇੱਕ ਦੂਜੇ ਨੂੰ ਰਿਝਾਉਣ ਲਈ ਵੀ, ਇੱਕ ਦੂਜੇ ਨਾਲ ਮੀਟਿੰਗ ਲਈ ਵੀ, ਔਰ ਅਦਰਵਾਈਜ਼ ਡੇਂਜਰ ਨੂੰ ਦੇਣ ਲਈ ਵੀ। ਹੁਣ ਇਨਸਾਨ ਨੇ ਇੱਕ ਤਹਿਜ਼ੀਬ ਦੇ ਨਾਲ ਜਦੋਂ ਰਹਿਣਾ ਸ਼ੁਰੂ ਕੀਤਾ, ਸਾਡੀ ਜ਼ਬਾਨ ਪਹਿਲਾਂ ਤਾਂ ਉਹੀ ਹੋਏਗੀ ਜਿਵੇਂ ਉਹ ਬਾਂਦਰ ਚਿੰਪੈਂਜ਼ੀ ਛਾਲਾ ਮਾਰਦੇ ਨੇ, ਚੀਕਾਂ ਉਹ ਵੀ ਇੱਕ ਦੂਜੇ ਨੂੰ ਕਮਿਊਨੀਕੇਟ ਕਰਦੇ ਨੇ। ਪਰ ਜਦੋਂ ਸਾਡੇ ਕੋਲ ਜ਼ਬਾਨ ਆਈ, ਤਹਿਜ਼ੀਬ ਆਈ, ਪਰਿਵਾਰਾਂ ਦੇ ਡਿਸਿਪਲਿਨ ਆਏ, ਬੱਚਿਆਂ ਨੂੰ ਦੀ ਪਰਵਰਿਸ਼ ਕਰਨ ਦੀ ਗੱਲ ਆਈ, ਖੇਤੀਬਾੜੀ ਆਈ, ਹੁਣ ਉਸ ਸਾਰੇ ਚੋਂ ਜਦੋਂ ਅਸੀਂ ਪੇਂਡੂ ਕਲਚਰ ਦੀ ਗੱਲ ਕਰਦੇ ਹਾਂ, ਇਹ ਨਹੀਂ ਵੀ ਸਾਡੇ ਪੇਂਡੂ ਕਲਚਰ ਦੀ, ਕੁੱਲ ਦੁਨੀਆ ਦੇ ਵਿੱਚ ਤੁਸੀਂ ਦੇਖੋ ਕਿ ਕਿਵੇਂ ਸਾਂਝ ਦੇ ਨਾਲ ਜਾ ਕੇ ਹੁਣ ਇੱਥੋਂ ਜਦੋਂ ਬੱਚਿਆਂ ਨੂੰ ਲੈ ਕੇ ਜਿਹੜੇ ਜਾਂਦੇ ਨੇ, ਮੇਰਾ ਕਈ ਵਾਰੀ ਪੁੱਛਣ ਦਾ ਹੁੰਦਾ ਤਰੀਕਾ ਕਿ ਵੀ ਕਿਹੜੀ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਜੀ। ਉਹ ਕਹਿੰਦੇ ਆ ਜੀ ਸਾਨੂੰ ਜਿਹਨਾਂ ਤੋਂ ਨਫ਼ਰਤ ਹੁੰਦੀ ਹੈ ਵੀ ਮੱਝਾਂ, ਗਾਵਾਂ, ਘੋੜੇ, ਮਿੱਟੀ, ਕਹਿੰਦੇ ਵੀ ਬੱਚਿਆਂ ਨੂੰ ਇੰਨੀ ਫੈਸੀਨੇਸ਼ਨ ਹੁੰਦੀ ਹੈ ਉਹਦੀ, ਕਿਉਂਕਿ ਇੱਥੇ ਉਹ ਕੰਕਰੀਟ ਦੇ ਜੰਗਲ 'ਚ ਰਹਿੰਦੇ ਨੇ, ਕੰਕਰੀਟ ਦੀਆਂ ਉਹਨਾਂ ਨੇ ਸੜਕਾਂ ਦੇਖੀਆਂ, ਦੂਜਾ ਦੇਖਿਆ, ਗੱਡੀਆਂ ਦੇਖੀਆਂ। ਹੁਣ ਉਹਨਾਂ ਵਿਚਲਾ ਜਿਹੜਾ ਨੈਚੁਰਲ ਇਨਸਟਿੰਕਟ ਹੈ, ਜਿਹੜੇ ਬੱਚੇ ਮਿੱਟੀ ਨਾਲ ਖੇਡਦੇ ਨੇ, ਜਿਨ੍ਹਾਂ ਦੇ ਲਈ ਪਾਣੀ ਵਗਦਾ ਹੈ, ਉਹ ਦੇਖ ਰਹੇ ਨੇ, ਔਰ ਉਹਨਾਂ ਦੇ ਸਾਹਮਣੇ ਘੋੜਾ, ਮੱਝ, ਲਿਵਿੰਗ ਬੀਇੰਗ, ਦੂਜੇ ਤੀਜੇ। ਹੁਣ ਇੱਥੇ ਕਿਉਂ ਬੱਚੇ ਜਿਹੜੇ ਨੇ ਥੋੜੀ ਦੇਰ ਬਾਅਦ 2-4 ਸਾਲ ਦੇ ਹੋਣ ਤੋਂ ਬਾਅਦ ਹੀ ਜਦੋਂ 4-6 ਸਾਲ ਦੇ ਪੈਟ ਚਾਹੁੰਦੇ ਨੇ, ਤੋਤਾ ਰੱਖੋ, ਕੁੱਤਾ ਰੱਖੋ, ਘਰਦਿਆਂ ਦੀ ਡਿਬੇਟ ਇਹ ਹੁੰਦੀ ਹੈ ਵੀ ਕਿਉਂਕਿ ਇਹ ਸਾਰਾ ਪਾਰਟ ਹੈ ਕਿ ਉਹ ਆਲੇ ਦੁਆਲੇ ਦੇ ਨਾਲ, ਹੁਣ ਅਸੀਂ ਕੁਦਰਤ ਨਾਲੋਂ ਕਿੰਨੇ ਟੁੱਟ ਗਏ, ਜਾਨਵਰਾਂ ਨਾਲੋਂ ਟੁੱਟ ਗਏ, ਪੰਛੀਆਂ ਨਾਲੋਂ। ਇੱਥੇ ਸਾਡੇ ਚੋਂ ਕਿੰਨਿਆਂ ਨੂੰ, ਮੈਂ ਵੀ ਉਹਦੇ 'ਚ ਇਨਕਲੂਡਡ ਹੈ, ਸੂਰਜ ਕਿਹੜੇ ਪਾਸਿਓਂ ਚੜ੍ਹਦਾ, ਕਦੋਂ ਚੜ੍ਹਦਾ ਹੈ, ਕਦੋਂ ਡੁੱਬਦਾ ਹੈ। ਹੁਣ ਉੱਥੋਂ ਦੀ ਜ਼ਿੰਦਗੀ 'ਚ ਇੱਕ ਖਾਸ ਮੌਕਾ ਹੁੰਦਾ, ਤੁਸੀਂ ਸਵੇਰੇ ਨਿਕਲਿਓ, ਤੁਹਾਨੂੰ ਪਤਾ ਹੈ ਵੀ ਇਸ ਨਹਿਰ ਦੇ ਕੰਢੇ ਤੱਕ ਆਉਣਾ ਤੇ ਸੂਰਜ ਦੀ ਟਿੱਕੀ ਲਾਲ ਸਾਰੇ ਦਾ ਸਾਰਾ ਉੱਥੋਂ ਆ ਰਿਹਾ, ਇਸੇ ਤਰ੍ਹਾਂ ਸੂਰਜ ਛੁਪਣ ਵੇਲੇ। ਸੋ ਜਿਉਂ-ਜਿਉਂ ਅਸੀਂ ਆਲੇ ਦੁਆਲੇ ਨਾਲੋਂ ਟੁੱਟ ਰਹੇ, ਕੁਦਰਤ ਨਾਲੋਂ ਟੁੱਟ ਰਹੇ, ਰੁੱਤਾਂ ਆਉਂਦੀਆਂ ਨੇ, ਕਿਵੇਂ ਰੁੱਤ ਬਦਲੀ। ਇੱਥੇ ਤਾਂ ਅਸੀਂ ਉਹ ਵੈਦਰ ਰਿਪੋਰਟ ਹੀ ਦੇਖਦੇ ਹਾਂ ਵੀ ਸਨੋ ਤਾਂ ਨਹੀਂ ਹੈ, ਸਨੋ ਸਟਾਰਮ, ਬਸ ਇੰਨਾ ਕੁ ਹੈ। ਇਸ ਤੋਂ ਬਿਨਾਂ ਕੁਦਰਤ ਦੀ ਖੂਬਸੂਰਤੀ, ਪੱਤਿਆਂ ਦਾ ਰੰਗ ਪੀਲਾ, ਹਰਾ, ਕਚੂਰ ਹੋਣਾ, ਫੁੱਲ ਲੱਗਣੇ, ਫਲ ਲੱਗਣੇ, ਚਹਿਚਹਾਟ, ਉਹ ਸਾਰੇ ਨਾਲੋਂ ਟੁੱਟ ਗਏ। ਸੋ ਕੱਲੀ ਗੱਲ ਕਮਿਊਨੀਕੇਸ਼ਨ ਬੰਦੇ ਦੀ ਬੰਦੇ ਨਾਲ ਨਹੀਂ ਹੈ, ਜਾਂ ਪਰਸਨ ਟੂ ਤੁਹਾਡੇ ਆਲੇ ਦੁਆਲੇ ਨਾਲ, ਨੇਚਰ ਦੇ ਨਾਲ, ਕੁਦਰਤ ਦੇ ਨਾਲ। ਤੁਸੀਂ ਬੈਠੇ ਹੋ, ਪਾਣੀ ਵਗ ਰਿਹਾ, ਉਸ ਦੀ ਇੱਕ ਆਵਾਜ਼ ਹੈ, ਇੱਕ ਤੁਹਾਡੇ ਅੰਦਰ ਆਵਾਜ਼ ਹੈ। ਸੋ ਕੁੱਲ ਮਿਲਾ ਕੇ ਇਹ ਪੱਛਮੀ ਜਗਤ ਜਿਹਦਾ ਅੱਜ ਅਸੀਂ ਵੀ ਵੱਡਾ ਹਿੱਸਾ ਉਸ ਦਾ ਪ੍ਰਭਾਵ ਕਬੂਲਦੇ ਹਾਂ, ਘਰ ਟੁੱਟੇ, ਸਾਨੂੰ ਸਾਂਝ ਚੋਂ ਡਰ ਲੱਗਦਾ ਹੈ ਜੀ, ਭਰਾਵਾਂ ਭੈਣਾਂ ਦਾ ਮਿਲਣਾ ਗਿਲਣਾ, ਦੂਜਾ ਤੀਜਾ ਵਕਤ ਪਿਆ ਹੁੰਦਾ ਕਿ ਰੋਟੀਆਂ ਕੌਣ ਪਕਾਏਗਾ। ਹੁਣ ਉਹ ਜਿਹੜਾ ਚੁੱਲ੍ਹੇ ਦੇ ਵਿੱਚ, ਕਿਚਨ ਦੇ ਵਿੱਚ ਸਭ ਦਾ ਇਕੱਠੇ ਹੋ ਕੇ ਕੋਈ ਆਟਾ ਗੁੰਨ ਰਿਹਾ, ਕੋਈ ਪਿਆਜ਼ ਛਿੱਲ ਰਿਹਾ, ਕੋਈ ਕੁਛ ਕਰ, ਉਹਦੇ 'ਚ ਵੀ ਇੱਕ ਸਾਂਝ ਦਾ ਇੱਕ ਇੰਟਰੈਕਸ਼ਨ ਸੀ ਜੀ। ਉਸ ਸਾਰੇ ਤੋਂ ਜਿਵੇਂ ਮੈਂ ਉਹਨਾਂ ਦਾ ਅਸ਼ਫਾਕ ਸਾਹਿਬ ਦੇ ਘਰੋਂ ਬੀਬੀ ਆਪਾ, ਉਹਨਾਂ ਦਾ ਮੈਂ ਇੱਕ ਵਾਰੀ ਸ਼ਾਇਦ ਅੱਗੇ ਵੀ ਮੈਂਸ਼ਨ ਕੀਤਾ ਸੀ, ਉਹਨਾਂ ਨੇ ਕਿਹਾ ਵੀ ਬਹੁਤ ਵਾਰੀ ਲੱਗਦਾ ਹੈ ਕਿ ਜੀ ਵੀ ਆਰ ਇੰਡੀਪੈਂਡੈਂਟ, ਕਿ ਮੈਂ ਆਪਣਾ ਕੰਮ, ਪਰ ਕਹਿੰਦੇ ਵੀ ਜਦੋਂ ਬੰਦੇ ਜਾਂ ਔਰਤ ਫੈਮਿਲੀ ਰਿਲੇਸ਼ਨਸ਼ਿਪ ਦੇ ਵਿੱਚ ਵੀ ਤੁਸੀਂ ਦੂਜੇ ਦੇ ਹੀ ਹਰ ਚੀਜ਼ ਕਰਦੇ ਸੀ, ਪ੍ਰੈਸ ਵੀ ਉਹਨੇ ਕਰਕੇ ਰੱਖਣਾ, ਇੱਕ ਤਾਲੁਕਾਤ ਵੀ ਬਣਦਾ ਸੀ ਉਹਦੇ ਨਾਲ, ਤੁਹਾਡੀ ਭਾਵੇਂ ਇੱਕ ਡਿਪੈਂਡੈਂਸ ਵੀ ਲੱਗਦੀ ਹੈ। ਉਹ ਹੌਲੀ ਜਿਸ ਕਿਸਮ ਦਾ ਲਾਈਫ ਸਟਾਈਲ ਅਸੀਂ ਅਡਾਪਟ ਕੀਤਾ, ਉਹਦੇ ਥੱਲੇ ਅਸੀਂ ਆਪਣਿਆਂ ਨਾਲੋਂ ਟੁੱਟੇ ਹੁੰਦੇ ਅੱਜ ਜਦੋਂ ਇਹ ਫੀਅਰ ਹੈ ਆਫ ਦਾ ਅਨਨੋਨ ਕਿ ਵੀ ਕੀ ਹੈ, ਸਾਨੂੰ ਅਸੀਂ ਕਿਸੇ ਨਾਲ ਇੰਟਰੈਕਸ਼ਨ ਹੀ ਨਹੀਂ ਕਰਨਾ, ਔਰ ਰਹਿੰਦ ਖੂੰਦ ਕਸਰ ਇਹਨਾਂ ਨੇ ਕੱਢ ਦਿੱਤੀ। ਫੋਨ ਸਮਾਰਟ ਹੋ ਗਏ, ਬੰਦੇ ਡੰਬ ਹੋ ਗਏ, ਤੁਸੀਂ ਕੋਈ ਇੰਟਰੈਕਟ ਨਹੀਂ ਕਰਦੇ, ਬੱਚੇ ਤੁਹਾਡੇ ਸਾਹਮਣੇ ਬੈਠੇ ਨੇ, ਨਿਊ ਕਰ ਰਹੇ ਨੇ। ਮੈਨੂੰ ਕਈ ਵਾਰੀ ਮੈਂ ਹੁਣ ਜਾਂਦਾ, ਮੈਨੂੰ ਹੁੰਦਾ ਵੀ ਜੇ ਗੱਲ ਕਰਨੀ ਇਹਨੂੰ ਪਾਸੇ ਰੱਖ ਜੀ। ਸੋ ਤੁਹਾਡਾ ਉਹ ਸਾਰਾ ਹੀ ਕਨੈਕਸ਼ਨ, ਤੁਸੀਂ ਹੁੰਦਿਆਂ ਹੋਇਆਂ ਵੀ ਕਮਰੇ 'ਚ ਇੱਕ ਦੂਜੇ ਦੇ ਨਾਲ ਨਹੀਂ, ਤੁਸੀਂ ਇੱਕ ਆਪਣਾ ਉਹਨਾਂ ਨੂੰ ਕਹੋ ਜੀ ਉਹ ਸਾਡਾ ਨੈਟਵਰਕ, ਅਸੀਂ ਉਹ ਬਰਸ਼ ਕਰ ਰਿਹਾ, ਫੋਟੋ ਪਾਈ ਹੋਈ ਹੈ, ਸੈਲਫੀ ਲਈ ਹੋਈ ਹੈ, ਉਹ ਡਿਫਰੈਂਟ ਕਮਿਊਨੀਕੇਸ਼ਨ ਹੈ, ਬਟ ਉਹ ਕਮਿਊਨੀਕੇਸ਼ਨ ਨਹੀਂ ਹੈ। ਉਹਦਾ ਫਿਰ ਨਤੀਜਾ ਕੀ ਹੈ ਕਿ ਕਈ
ਸੁਸਾਈਡ ਕਰਨ ਵਾਲੇ ਵੀ ਉਹ ਪਾ ਰਹੇ ਹੁੰਦੇ ਨੇ, ਨਾਲ ਜੀ, ਦਿਖਾ ਰਹੇ ਹੁੰਦੇ ਨੇ ਕਿ ਜੀ ਬਿਲਕੁਲ, ਬਿਲਕੁਲ। ਲਾਈਵ ਸੁਸਾਈਡ ਹੋ ਰਿਹਾ। ਜੀ ਹੁਣ ਇਸ ਸਾਰੇ ਚੋਂ ਕੀ ਪਿਆ, ਇੱਕ ਪਾਸੇ ਤਾਂ ਲੋਨਲੀਨੈਸ ਹੈ ਜਿਹਦੇ ਥੱਲੇ ਬਿਮਾਰੀ ਬਣ ਗਈ ਕਿ ਉਹ ਮਿਨਿਸਟਰ ਬਣਾਉਣਾ ਪਿਆ, ਇੱਕ ਪਾਸੇ ਸਾਡੀ ਜਿਸ ਕਿਸਮ ਦਾ ਮਾਹੌਲ ਬਣ ਰਿਹਾ, ਚਲੋ ਇੱਕ ਗਲੋਬਲ ਵਿਲੇਜ ਦੀ ਗੱਲ ਬਣੀ ਸੀ ਹਿਊਮਨ ਕਾਈਂਡ ਦੀ, ਉਹ ਕਿਸ ਕਿਸਮ ਦੇ ਲੋਕ ਪਾਵਰ 'ਚ ਆ ਗਏ ਨੇ ਇੱਥੇ ਹੋਣ ਜਾਂ ਯੂਰਪ ਦਾ ਮਾਹੌਲ ਹੋਏ ਕਿ ਅੱਜ ਆਮ ਲੋਕ ਜਿਹੜੇ ਦੂਸਰੇ ਨੇ ਜਿਨ੍ਹਾਂ ਨੂੰ ਮਾਈਗ੍ਰੈਂਟ ਕਿਹਾ ਜਾਂਦਾ ਹੈ ਜੀ ਕਿ ਜੋ ਆ ਕੇ ਉਹਨਾਂ ਤੋਂ ਡਰ, ਉਹਨਾਂ ਤੋਂ ਨਫ਼ਰਤ, ਉਹਨਾਂ ਨੂੰ ਦੂਰ ਰੱਖਣਾ, ਉਹਨਾਂ ਦੇ ਨਾਲ ਇੰਟਰੈਕਟ ਨਾ ਆਪਣਿਆਂ ਨਾਲ ਨਹੀਂ ਰਿਹਾ ਇੰਟਰੈਕਸ਼ਨ। ਔਰ ਜਦੋਂ ਮੈਂ ਇਹ ਦੇਖਿਆ ਨਾਲ ਦੀ ਨਾਲ, ਬੇਸ਼ੱਕ ਇਹ 2 ਦਿਨ ਪਹਿਲਾਂ ਦੀ ਸਟੇਟਮੈਂਟ ਵੈਟੀਕਨ ਦੇ ਵਿੱਚ ਪੋਪ ਨੇ ਦਿੱਤੀ, ਇਹ ਜਿਹੜਾ ਪੋਪ ਹੈ ਇਹ ਬੇਸ਼ੱਕ ਜੌਨ ਪੌਲ ਨੇ ਬੜਾ ਨਾਂ ਖੱਟਿਆ ਸੀ, ਇਹ ਹੁਣ ਜਿਹੜਾ ਅਰਜਨਟੀਨਾ ਦਾ ਰਹਿਣ ਵਾਲਾ, ਪੇਰੈਂਟਸ ਜਾ ਕੇ ਇਟਲੀ 'ਚ ਸੈਟਲ ਹੋਏ, ਉਹਨੇ ਉਹ ਸਾਰੇ ਪਾਰਟ ਦੇਖੇ ਨੇ ਕਿ ਇਹ ਵਾਈਟ ਰੇਸ ਜਾਂ ਸੁਪੀਰੀਅਰਿਟੀ, ਕਿਉਂਕਿ ਵਾਈਟ ਜਿਹੜੀ ਰੇਸ ਹੈ ਯੂਰਪੀਅਨ ਸਾਊਥ ਅਮਰੀਕਨਸ ਨੂੰ ਕਿਵੇਂ ਡੀਲ ਕਰਦੇ ਨੇ ਇਹਦਾ ਟਰੰਪ ਦਾ ਹੀ ਦੇਖ ਲਓ ਜੀ। ਇਹਨੇ ਸਟੇਟਮੈਂਟ ਪਿਛਲੇ ਦਿਨਾਂ 'ਚ ਦਿੱਤੀ, ਸਾਰੇ ਅਫਰੀਕਾ ਸਾਊਥ ਅਮਰੀਕਾ ਲਈ ਸ਼ਿਟ ਹੋਲ, ਇਹ ਪ੍ਰਾਈਵੇਟ ਮੀਟਿੰਗ 'ਚ ਕਹਿ ਰਿਹਾ ਹੈ ਡੈਮੋਕ੍ਰੇਟਾਂ ਦੇ ਐਮਪੀ ਨੂੰ ਕਿ ਤੁਸੀਂ ਉਹਨਾਂ ਦੀ ਕਿਉਂ ਵਰੀ ਕਰ ਰਹੇ ਹੋ। ਹੁਣ ਕਹਿੰਦੇ ਨਹੀਂ ਆਈ ਯੂਜ਼ ਦਾ ਹਾਰਸ਼ ਲੈਂਗੁਏਜ ਬਟ ਆਈ ਡਿਡਨਟ ਯੂਜ਼ ਦਿਸ। ਹੁਣ ਜਿੱਥੇ ਇੱਕ ਪਾਸੇ ਇਸ ਕਿਸਮ ਦੀ ਨਫ਼ਰਤ ਹੈ, ਕਾਸ਼ ਜਿਹੜੀ ਸਿੱਖ ਫਿਲਾਸਫੀ ਹੈ, ਸਿੱਖ ਟੀਚਿੰਗਸ ਨੇ, ਸਾਡੀ ਵੀ ਕੋਈ ਆਵਾਜ਼, ਕੋਈ ਇੰਟਰਨੈਸ਼ਨਲ ਲੈਵਲ ਦਾ, ਸਾਡੇ ਜਥੇਦਾਰ ਤੇ ਡੀਕਦੇ ਨੇ ਬਾਦਲ ਨੇ ਅਗਲਾ ਕਦਮ ਕੀ ਦੇਣਾ, ਮੇਰੀ ਜਥੇਦਾਰੀ ਰਹਿਣੀ ਹੈ ਕਿ ਨਹੀਂ ਤੇ ਆਲਮੋਸਟ 1 ਬਿਲੀਅਨ 300 ਮਿਲੀਅਨ ਕੈਥੋਲਿਕਸ ਨੂੰ ਹੈਡ ਕਰਨ ਵਾਲਾ ਪੋਪ ਦੁਨੀਆ ਨੂੰ ਆਪਣਾ ਕ੍ਰਿਸਚੀਅਨਿਟੀ ਦਾ ਮੈਸੇਜ ਤਾਂ ਦੇ ਰਿਹਾ। ਔਰ ਉਹਨੇ ਵੈਟੀਕਨ, ਕਿਉਂਕਿ ਪਿਛਲੇ ਦਿਨਾਂ 'ਚ UN ਵੱਲੋਂ ਡਿਕਲੇਅਰਡ ਵਰਲਡ ਮਾਈਗ੍ਰੈਂਟਸ ਡੇ ਸੀ, ਔਰ ਉਦੋਂ ਉਹਨੇ ਇਹ ਸਟੇਟਮੈਂਟ ਦਿੱਤੀ ਵੈਟੀਕਨ ਤੋਂ, ਡੂ ਨਾਟ ਫੀਅਰ ਦਾ ਅਦਰ, ਪੋਪ ਸੇਜ਼, ਪੋਪ ਡਰੋ ਨਾ ਦੂਜਿਆਂ ਤੋਂ। ਪੋਪ ਫ੍ਰਾਂਸਿਸ ਕਾਲ ਟੂਡੇ ਫॉर ਹੌਸਪਿਟੈਲਿਟੀ ਟੁਵਰਡਸ ਮਾਈਗ੍ਰੈਂਟਸ, ਕਿ ਦੂਸਰਿਆਂ ਉਹਨਾਂ ਪ੍ਰਤੀ ਇੱਕ ਮੇਜ਼ਬਾਨੀ ਵਾਲਾ ਰਵੱਈਆ, ਕਾਲਿੰਗ ਇਟ ਏ ਸਿਨ to give in to fear of the other as he marked the World Day of Migrants and Refugees। ਉਹਨੇ ਕਿਹਾ ਵੀ ਇਹ ਸਿਨ ਹੋਏਗਾ ਜੇ ਤੁਸੀਂ ਉਹਨਾਂ ਨਾਲ ਡੀਲ ਨਹੀਂ ਕਰੋਗੇ ਠੀਕ। It is not easy to put oneself in the shoes of people so different from us, ਜਿਹੜੇ ਸਾਡੇ ਨਾਲੋਂ ਡਿਫਰੈਂਟ ਨੇ, ਉਹਨਾਂ ਦੀਆਂ ਜੁੱਤੀਆਂ 'ਚ ਪੈਰ ਪਾਣਾ ਸੌਖਾ ਨਹੀਂ ਹੈ। The pontiff said during a solemn mass at St. Peter Basilica, local communities are sometimes afraid that newly arrived will disturb the established order। Communities ਘਬਰਾਉਂਦੀਆਂ ਨੇ, ਨਵੇਂ ਆਏ ਨੇ, ਜੋ ਕੁਝ ਅਸੀਂ ਸਥਾਪਿਤ ਕੀਤਾ ਉਹਨੂੰ ਡਿਸਟਰਬ ਕਰੇਗਾ। will steal something they have long labored to build, ਕਿ ਜੀ ਇਹ ਸਾਡੀ ਜਿਹੜੀ ਮਿਹਨਤ ਅਸੀਂ ਕੀਤੀ ਹੈ ਇਹਨੂੰ ਚੁਰਾ ਲੈਣਗੇ ਜਾਂ ਇਸ ਦੇ ਹੱਕਦਾਰ ਬਣ ਜਾਣਗੇ। while such fears are not a sin, said the spiritual leader of the world's 1.3 billion Roman Catholics, the sin is to refuse to encounter the other, the different, the neighbor। ਉਹਨੇ ਕਿਹਾ ਤੁਸੀਂ ਕਮਿਊਨੀਕੇਟ ਤਾਂ ਕਰੋ। ਹੁਣ ਜਦੋਂ ਲੋਨਲੀਨੈਸ ਦੀ ਗੱਲ ਕੀਤੀ ਕਿ ਉਹ ਇਸ ਲਈ ਹੈ ਕਿ ਵੀ ਤੁਹਾਨੂੰ ਕਿਸੇ 'ਚ ਇੰਟਰਸਟ ਹੀ ਨਹੀਂ ਹੈ, ਤੁਸੀਂ ਇੰਨੇ ਸੈਲਫ ਸੈਂਟਰਡ ਹੁੰਦੇ ਚਲੇ ਗਏ, ਤੁਸੀਂ ਘਰ ਤੋੜ ਲਏ, ਫੈਮਿਲੀਜ਼ ਟੁੱਟ ਗਈਆਂ, ਫਿਰ ਇਕੱਲੇ ਰਹਿ ਗਏ, ਫਿਰ ਬੁੱਢੇ ਵੀ ਨਾਲ ਦੀ ਨਾਲ ਹੋ ਗਏ, ਤੁਹਾਡਾ ਕਿਸੇ 'ਚ ਇੰਟਰਸਟ ਹੀ ਨਹੀਂ ਹੈ। ਲੋਨਲੀਨੈਸ ਕੀ ਹੈ? ਬਿਲਕੁਲ ਸੇਮ। ਜਦੋਂ ਤੁਹਾਡੇ ਲਈ ਕੁਝ ਕਰਨ ਨੂੰ ਹੈ, ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਆਲਾ ਦੁਆਲਾ, ਤੁਹਾਡਾ ਚੁਗਿਰਦਾ, ਤੁਸੀਂ ਪੌਦਿਆਂ ਨਾਲ ਗੱਲ ਕਰਦੇ ਹੋ, ਜੇ ਤੁਹਾਡੇ 4 ਪਲਾਂਟਸ ਲੱਗੇ ਨੇ, ਕੋਈ ਇਹ ਤਾਂ ਨਹੀਂ ਹੈ ਵੀ ਜਿਉਂਦੇ ਬੰਦੇ ਨਾਲ ਹੀ ਗੱਲ ਕਰਨੀ, ਪਲਾਂਟਸ ਨਾਲ ਨਹੀਂ ਗੱਲ ਹੁੰਦੀ। ਬਿਲਕੁਲ। ਤੁਸੀਂ ਕਦੇ ਬਾਹਰ ਨਿਕਲ ਕੇ ਦੇਖੋ, ਤੁਸੀਂ ਜਿਸ ਬੂਟੇ ਨੂੰ ਲਾਇਆ ਤੁਸੀਂ ਦੇਖਦੇ ਹੋ ਅਗਲੇ ਦਿਨ ਹੋਰ ਵੱਡਾ ਹੋਇਆ, ਅਗਲੇ ਦਿਨ ਹੋਰ ਹੋਇਆ, ਤੁਸੀਂ ਘਰੋਂ ਨਿਕਲੇ ਹੋ, ਰਾਹ 'ਚ ਕੋਈ ਮਿਲਦਾ ਤੁਸੀਂ ਸਮਾਈਲ ਕਰਦੇ ਹੋ, ਤੁਸੀਂ ਹਾਲ ਚਾਲ ਪੁੱਛਦੇ ਹੋ, ਕੋਈ ਸੜਕ ਕ੍ਰਾਸ ਕਰ ਰਿਹਾ ਹੈ, ਕੋਈ ਦੂਜੇ, ਤੁਹਾਡੇ ਲਈ ਕਿੰਨਾ ਕੁਛ ਹੈ, ਤੁਸੀਂ ਇਕੱਲੇ ਕਿਵੇਂ ਹੋਵੋਗੇ ਜੀ। ਹਾਲਾਂਕਿ ਰੂਹਾਨੀਅਤ ਜੀਵਨ ਦੇ ਵਿੱਚ ਤਾਂ ਅਸੀਂ ਪੜ੍ਹਦੇ ਹਾਂ, ਕਹਿੰਦੇ ਹਾਂ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਇੱਕ ਤਾਂ ਤੁਹਾਡਾ ਉਹ ਰੂਹਾਨੀ ਕਨੈਕਸ਼ਨ ਹੈ, ਔਰ ਕਿਉਂਕਿ ਅਸੀਂ ਇੰਨੇ ਕੁ ਮੈਟੀਰੀਅਲਿਸਟਿਕ ਹੋ ਗਏ ਕਿ ਅੰਦਰਲਾ ਬੌਂਡ ਤਾਂ ਟੁੱਟ ਗਿਆ ਜੀ। ਅਸੀਂ ਤਾਂ ਪਦਾਰਥ ਦੇ ਨਾਲ ਹੀ ਜੁੜੇ ਸੀ। ਹੁਣ ਪਦਾਰਥ ਜਿਹੜਾ ਹੈ ਉਹ, ਜਿਵੇਂ ਕੋਈ ਮੈਨੂੰ ਦੱਸ ਰਿਹਾ ਸੀ ਕਿ ਸ਼ਾਇਦ ਤੈਮੂਰ ਨੇ ਕਿ ਕਿਨੇ ਕਿੱਥੇ ਅਟੈਕ ਕੀਤਾ ਤੇ ਉਸ ਬਾਦਸ਼ਾਹ ਨੂੰ ਸ਼ੌਕ ਸੀ ਹੀਰੇ ਤੇ ਸੋਨਾ ਇਕੱਠਾ ਕਰਨ ਦੇ, ਲੋਕ ਭੁੱਖੇ ਮਰ ਰਹੇ ਸੀ ਔਰ ਤਾਂ ਹਾਲਾਂ ਉਹ ਵੀ ਜ਼ਾਲਮ ਸੀ। ਉਹਨੇ ਉਹਨੂੰ ਫੜਿਆ, ਉਹਨੂੰ ਫੜ ਕੇ ਕਿਹਾ ਕਿ ਵੀ ਹੁਣ ਖਾ ਹੀਰੇ, ਉਹ ਜ਼ਬਰਦਸਤੀ ਖਵਾਇਆ, ਉਹਦੇ ਅੰਦਰ ਤੁੰਨੇ, ਉਹਦਾ ਹੀ ਮਰਿਆ। ਉਹਨੇ ਕਿਹਾ ਵੀ ਆਹੀ ਇਕੱਠੇ ਕੀਤੇ ਨੇ। ਹੁਣ ਸਾਡੀ ਦੌੜ ਕੀ ਹੈ ਕਿ ਵੀ ਅਸੀਂ ਜੋ ਕੁਝ ਇਕੱਠਾ ਕਰਦੇ ਹਾਂ, ਮਿਲੀਅਨ ਦਾ ਮਕਾਨ, 2 ਮਿਲੀਅਨ,
ਕੰਧਾਂ ਨਾਲ ਕਰੋ ਗੱਲਾਂ, ਫਿਰ ਕੰਧਾਂ ਖਾਓ। ਬਿਲਕੁਲ। ਸੋ ਕੁੱਲ ਮਿਲਾ ਕੇ ਰੂਹਾਨੀਅਤ ਨਾਲੋਂ ਟੁੱਟੇ, ਜਦੋਂ ਰੂਹਾਨੀਅਤ ਨਾਲੋਂ ਟੁੱਟਦੇ ਆ ਫਿਰ ਇਨਸਾਨੀਅਤ ਨਾਲੋਂ ਵੀ ਟੁੱਟਦੇ ਆ। ਜੀ ਪੋਪ ਜਾਂ ਜਿਹੜਾ ਇੱਕ ਡਿਵਾਊਟ ਕੈਥੋਲਿਕ ਹੈ, ਉਸ ਨੂੰ ਜੇ ਉਹ ਕਹਾਣੀ ਯਾਦ ਹੈ ਕਿ ਵੀ ਜੇ ਅਸੀਂ ਮੂਸੇ ਦੇ ਨਾਲ ਜੋੜ ਕੇ ਵੀ ਸੁਣਾਈ ਜਾਂਦੀ ਹੈ ਕਿ ਵੀ ਉਹਨੂੰ ਰੱਬ ਨੇ ਕਿਹਾ ਮੈਂ ਤੈਨੂੰ ਕੱਲ ਮਿਲਣ ਆਵਾਂਗਾ ਇੰਨੇ ਵਜੇ, ਉਹਨੇ ਦਰਵਾਜ਼ਾ ਖੜਕਾਇਆ ਜੀ, ਕਿਸੇ ਨੇ ਭੁੱਖੇ ਨੇ ਕਿ ਮੈਂ ਭੁੱਖਾ ਹਾਂ, ਉਹਨੇ ਅੰਦਰੋਂ ਨਿਕਲਿਆ, ਉਹਨੇ ਦੇਖਿਆ ਕਿ ਐਵੇਂ ਚੀਥੜਿਆਂ ਜਿਹਾ ਬੰਦਾ, ਉਹਨੇ ਦਰਵਾਜ਼ਾ ਬੰਦ ਕਰ ਲਿਆ। ਅਗਲੇ ਦਿਨ ਫੇਰ ਹੋ ਗਿਆ ਉਸ ਪਹਾੜ ਤੇ, ਉਹਨੇ ਕਿਹਾ ਤੂੰ ਮੇਰੇ ਨਾਲ ਝੂਠ ਬੋਲਿਆ ਰੱਬਾ, ਤੂੰ ਤਾਂ ਮੈਨੂੰ ਮਿਲਣਾ ਸੀ। ਕਹਿੰਦਾ ਮੈਂ ਤਾਂ ਤੈਨੂੰ ਮਿਲਣ ਆਇਆ ਸੀ, ਕੱਲ ਵੀ ਆਇਆ, ਅੱਜ ਕੱਲ ਮੈਂ ਇੱਕ ਭੁੱਖਾ ਬੰਦਾ ਸੀ, ਅੱਜ ਮੈਂ ਨੰਗਾ ਸੀ, ਪਿਆਸਾ ਸੀ, ਤੂੰ ਦਰਵਾਜ਼ਾ ਹੀ ਨਹੀਂ ਖੋਲਿਆ। ਜੀ ਹੁਣ ਇਹ ਮੈਸੇਜ ਜਿਹੜਾ, ਔਰ ਜਦੋਂ ਪੋਪ ਨੇ ਲਾਈਨ ਕਹੀ ਕਿ ਐਵਰੀ ਸਟ੍ਰੇਂਜਰ who knocks at our door is an opportunity for an encounter with Jesus Christ, ਕਿ ਜਿਹੜਾ ਕੋਈ ਸਾਡਾ ਦਰਵਾਜ਼ਾ ਖੜਕਾਉਂਦਾ ਉਹ ਮੌਕਾ ਹੈ ਕਿ ਅਸੀਂ ਜੀਸਸ ਦੇ ਨਾਲ ਗੱਲ ਕਰਨੀ ਹੈ। ਜੀ who identifies with the welcomed and rejected strangers of every age, ਕਿ ਜੀਸਸ ਜਿਹੜਾ ਹੈ ਉਹ ਹਰ ਅਜਨਬੀ ਦੇ ਨਾਲ ਆਈਡੈਂਟੀਫਾਈ ਕਰਦਾ। ਔਰ ਮੈਂ ਸਮਝਦਾ ਹਾਂ ਵੀ ਸਾਡੇ ਲਈ ਬਤੌਰੇ ਸਿੱਖ ਜਦੋਂ ਮੈਂ ਦੇਖਦਾ ਵੀ ਸਾਡੇ ਬਾਬਾ ਨਾਨਕ ਤਾਂ ਉਹਨਾਂ ਲੋਕਾਂ ਕੋਲ ਵੀ ਗਏ, ਕੋਡਾ ਰਾਕਸ਼ ਉਹਨਾਂ ਦਾ ਟ੍ਰਾਈਬ ਸੀ ਭੀਲਾਂ ਦਾ, ਸਾਊਥ ਦੇ ਵਿੱਚ ਇੰਡੀਆ ਦੇ, ਜਿਹੜੇ ਕਿ ਮੁਰਦੇ ਦਾ ਮਾਸ ਵੀ ਖਾਂਦੇ ਨੇ ਭੁੱਖ ਲੱਗੀ ਦੇ ਉੱਤੇ। ਗੁਰੂ ਨਾਨਕ ਉਹਨਾਂ ਦੇ ਕੋਲ ਗਏ ਨੇ, ਸੱਜਣ ਠੱਗ ਜਿਹੜਾ ਠੱਗ ਰਿਹਾ, ਜਿਨ੍ਹਾਂ ਦਾ ਖੌਫ ਹੈ, ਚੋਰਾਂ ਦੇ ਕੋਲ ਗਏ ਨੇ, ਧਾਰਮਿਕ ਲੋਕਾਂ ਦੇ ਕੋਲ ਤਾਂ ਗਏ ਹੀ ਗਏ, ਪਰ ਉਹਨਾਂ ਸਭ ਤੋਂ ਖਤਰਨਾਕ ਕਿਸਮ ਦੀ ਜਿਹੜੇ ਲੋਕ ਸੀ ਉਹਨਾਂ ਦੇ ਨਾਲ ਵੀ ਜਾ ਕੇ ਉਹਨਾਂ ਨੂੰ ਪਿਆਰ ਦਾ ਸੁਨੇਹਾ ਦਿੱਤਾ ਉਹਨਾਂ ਨੂੰ। ਔਰ ਸਾਡੀ ਫਿਲਾਸਫੀ ਹੈ ਸਿੱਖੀ ਦੀ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ ਕਿ ਜਦੋਂ ਦੁਨੀਆ 'ਚ ਰਹਿਣਾ ਕੁਛ ਸੁਣੀਏ ਕਿਛ ਕਹੀਏ। ਸੋ ਸਾਰਾ ਜੀਵਨ ਹੀ ਸੰਵਾਦ ਹੈ, ਡਾਇਲੋਗ ਹੈ, ਗੱਲਬਾਤ ਹੈ। ਔਰ ਕਿਉਂਕਿ ਅਸੀਂ ਇਸ ਨਾਲੋਂ ਟੁੱਟ ਰਹੇ ਹਾਂ, ਸਾਡੇ ਲਈ ਆਪਣੇ ਜਿਹੜੇ ਨੇ ਉਹ ਵੀ ਗੈਰ ਬਣੇ ਹੋਏ ਨੇ, ਗੈਰਾਂ ਨੂੰ ਤਾਂ ਅਸੀਂ ਕੀ ਆਪਣਾ ਬਣਾਉਣਾ। ਤੇ ਉਹਦਾ ਨਤੀਜਾ ਕਿ ਅੱਜ ਕਿਸ ਹੱਦ ਤੱਕ ਇਹ ਇੱਕ ਪਾਸੇ ਲੋਨਲੀਨੈਸ ਖਾ ਰਹੀ ਹੈ, ਇੱਕ ਪਾਸੇ ਹੇਟ ਕ੍ਰਾਈਮਸ ਨੇ ਜ਼ੋਰ ਫੜਿਆ ਹੋਇਆ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਇਹ ਸਾਡੇ ਲਈ, ਜੇ ਅਸੀਂ ਜੁੜੀਏ, ਪਹਿਲਾ ਬੌਂਡ ਤੁਹਾਡਾ ਰੂਹਾਨੀਅਤ ਦਾ ਹੈ। ਜਦੋਂ ਤੁਸੀਂ ਰੱਬ ਦੇ ਨਾਲ ਜੁੜਦੇ ਹੋ ਤੇ ਫਿਰ ਪਹਿਲਾ ਤੁਹਾਡਾ ਉਹ ਇੱਕ ਸਪਿਰਿਚੁਅਲ ਜਿਹੜਾ ਹੈ ਉਹ ਕ੍ਰੇਡਲ ਬਣਦਾ ਹੈ, ਪੰਗੂੜਾ ਬਣਦਾ ਹੈ। ਤੇ ਫਿਰ ਤੁਸੀਂ ਜਦੋਂ ਰੱਬ ਦੀ ਖਲਕਤ ਵੱਲ ਦੇਖਦੇ ਹੋ ਕਿ ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ, ਕਿ ਕੋਈ ਮਿੱਟੀ ਹੈ, ਕਲੇ ਹੈ, ਉਹਦੇ ਚੋਂ ਇਹ ਸਾਰੇ ਬੰਦੇ ਬਣਾਏ ਨੇ, ਸਾਰੀ ਇਨਸਾਨੀਅਤ ਬਣਾਈ ਹੈ, ਕੁਦਰਤ ਹੈ ਬਲਿਹਾਰੀ, ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਬਲਿਹਾਰ ਤੂੰ ਕੁਦਰਤ ਦੇ ਵਿੱਚ ਵਸ ਰਹੇ। ਤੇ ਜੇ ਤੁਸੀਂ ਉਹਦੀ ਕੁਦਰਤ ਹੀ ਦੇਖੋ, ਪੰਛੀਆਂ ਵੱਲ ਹੀ ਦੇਖੋ, ਦੁਨੀਆ ਤੇ ਦੇਖੋ, ਟੀਵੀ ਦੇ ਸਾਹਮਣੇ ਬੈਠ ਕੇ ਰਿਮੋਟ ਨਾਲ ਇੱਕ ਚੈਨਲ ਬਦਲਿਆ, ਦੂਜਾ ਬਦਲਿਆ, ਉੱਥੇ ਹੀ ਜਿਹੜਾ ਉਹ ਪੌਪਕਾਰਨ ਦਾ ਵੱਡਾ ਲਿਫਾਫਾ ਆਇਆ, ਖਾ ਕੇ ਉੱਥੇ ਹੀ ਪੁੱਠੇ ਹੋ ਗਏ, ਕਹਿੰਦੇ ਸਵੇਰੇ ਉੱਠੇ ਦੌੜੇ। ਜੇ ਇਹੀ ਜ਼ਿੰਦਗੀ ਹੈ ਤੇ ਫਿਰ ਜ਼ਿੰਦਗੀ 'ਚ ਠੱਗਿਆਪਨ ਵੀ ਮਹਿਸੂਸ ਹੋਏਗਾ, ਇਕੱਲਪਨ ਵੀ ਮਹਿਸੂਸ ਹੋਏਗਾ। ਔਰ ਗੱਲ ਜਿਹੜੀ ਹੈ, ਮੈਂ ਉਹਨਾਂ ਦੇ ਨਾਲ ਹੀ ਅਸ਼ਫਾਕ ਸਾਹਿਬ ਦੀ ਕੋਟ ਨਾਲ ਹੀ ਐਂਡ ਕਲੋਜ਼ ਕਰਾਂ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਆਪਣੇ ਰਿਜ਼ਕ ਦਾ ਤਾਂ ਤੁਹਾਨੂੰ ਫਿਕਰ ਕਰਨ ਦੀ ਲੋੜ ਹੀ ਨਹੀਂ ਹੈ, ਉਹ ਤਾਂ ਰੱਬ ਨੇ ਗਰੰਟੀ ਕੀਤਾ ਹੋਇਆ। ਸਿਰ ਸੇ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਪਾਉ ਕਰੇ। ਸਿੱਖ ਦੇ ਨਾਤੇ ਉਹ ਕਹਿੰਦੇ ਕਿ ਵੀ ਤੁਹਾਡਾ ਰਿਜ਼ਕ ਤੇ ਗਰੰਟਿਡ ਹੈ, ਤੁਸੀਂ ਦੇਖੋ ਤੁਸੀਂ ਦੂਸਰਿਆਂ ਲਈ ਕੀ ਕਰਨਾ। ਤੇ ਜਦੋਂ ਤੁਸੀਂ ਦੂਸਰਿਆਂ ਲਈ ਕਰਨ ਬਾਰੇ ਸੋਚੋਗੇ ਤੇ ਫਿਰ ਹਰ ਚੀਜ਼ ਦੁਨੀਆ ਦੀ ਇਕੱਠੀ ਕੀਤਿਆਂ ਇਕੱਠੀ ਹੁੰਦੀ ਹੈ। ਖੁਸ਼ੀ ਇੱਕ ਐਸੀ ਚੀਜ਼ ਹੈ, ਜਿੰਨੀ ਤੁਸੀਂ ਦਿੰਦੇ ਹੋ, ਜਿੰਨੀ ਤੁਸੀਂ ਵੰਡਦੇ ਹੋ, ਉਨੀ ਇਕੱਠੀ ਹੁੰਦੀ ਹੈ। ਸੋ ਇਹ ਸਾਡਾ ਅੱਜ ਦਾ ਬਹੁਤ ਹੀ ਵਧੀਆ ਤੁਸੀਂ ਵਿਚਾਰ ਛੋਇਆ, ਨਾਲੇ ਉਹਦੇ ਉੱਪਰ ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ
5164060694। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।